ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਤੇ ਨਾਲ ਦੀ ਨਾਲ ਸਾਡੇ ਨਵੇਂ FM ਰੇਡੀਓ ਸਟੇਸ਼ਨ ਬੇ ਏਰੀਏ ਦੇ ਵਿੱਚ ਮਿਲਪੀਟਰਸ, ਫਰੀਮੌਂਟ, ਯੂਨੀਅਨ ਸਿਟੀ, ਸੈਂਟਾ ਕਲਾਰਾ, ਸੈਨੋਜ਼ੇ ਏਰੀਏ 'ਚ 99.3 FM ਜਾਂ 98.5 HD3 ਤੇ ਤੁਸੀਂ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 20 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ। ਹਰ ਤਰੀਕੇ ਦੀ ਇੰਸ਼ੋਰੈਂਸ ਲਈ ਇਹਨਾਂ ਨੂੰ ਕਾਲ ਕਰੋ 4082722500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਦੀ ਇਮੀਗ੍ਰੇਸ਼ਨ ਦੇ ਲਈ ਕਾਲ ਕਰੋ ਅਟਾਰਨੀ ਜੇ ਟਿਰਕੀਆਨਾ 4159090503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਢਾਲੀਵਾਲ ਹਰਦਿਆਲ ਸਿੰਘ, ਇੰਦਰਜੀਤ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋ ਟਰੱਕ ਸਟਾਪ ਬਰਨਜ਼ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 8559052575। ਸਭ ਦਾ ਧੰਨਵਾਦ। ਜੇਕਰ ਤੁਸੀਂ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜੋ ਰੀਟੇਲ ਇੰਡਸਟਰੀ ਦੇ ਜਾਂ ਹੋਰ ਟੈਕ ਇੰਡਸਟਰੀ ਦੀਆਂ ਜਿਹੜੀਆਂ ਰਿਪੋਰਟਸ ਆ ਰਹੀਆਂ ਇਨਕਮ ਨੂੰ ਲੈ ਕੇ, ਅੱਜ ਫੇਰ ਸਟਾਕ ਮਾਰਕੀਟ ਥੱਲੇ ਨੂੰ ਜਾ ਰਹੀ ਆ। ਸੋ ਇਹ ਸਾਰਾ ਹੀ ਹਫਤਾ ਲਗਭਗ ਸਟਾਕ ਮਾਰਕੀਟ ਨੂੰ ਬਹੁਤ ਵੱਡਾ ਝਟਕਾ ਲੱਗਾ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ, ਡਾਓ ਜੋਨ ਇੰਡਸਟਰੀਅਲ 353 ਪੁਆਇੰਟ ਡਾਊਨ ਹੈਗਾ, S&P ਇੰਡੈਕਸ 49.31 ਤੇ ਨੈਸਡੈਕ 217.55 ਤੇ ਡਾਊਨ ਚੱਲ ਰਿਹਾ। ਪਰ ਅੱਜ ਐਮਾਜ਼ਨ ਦਾ ਸਟਾਕ ਕੁਛ ਉੱਪਰ ਗਿਆ ਹੈਗਾ ਜੀ। ਅਗਲੀ ਜਿਹੜੀ ਗੱਲ ਉਸ ਦੇ ਉੱਤੇ ਕਰਦੇ ਜਾਈਏ, ਕੈਲੀਫੋਰਨੀਆ ਦੇ ਰਿਪਰੈਜ਼ੈਂਟੇਟਿਵ ਜਿਹੜੇ ਹਾਰਡਰ ਹੈਗੇ ਨੇ, ਉਹਨਾਂ ਨੇ ਸੈਂਟਰ ਵੈਲੀ ਤੋਂ ਨੇ, ਡੈਮੋਕ੍ਰੇਟ ਪਾਰਟੀ ਵੱਲੋਂ। ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀ ਪ੍ਰਾਈਸ ਗਾਊਜਿੰਗ ਆ ਉਹ ਰੁਕਣੀ ਚਾਹੀਦੀ ਆ। ਇਹ ਜਿਹੜੇ ਰਿਪਰੈਜ਼ੈਂਟੇਟਿਵ ਹਾਰਡਰ ਉਹਨਾਂ ਨੇ ਕਿਹਾ, ਕਹਿੰਦੇ ਵੀ ਖਾਸ ਕਰਕੇ ਜਿਹੜੇ ਗੈਸ ਪ੍ਰਾਈਸਿਸ ਨੂੰ ਲੈ ਕੇ ਚੱਲ ਰਹੀ ਆ। ਕਹਿੰਦੇ ਵੀ ਆਇਲ ਇੰਡਸਟਰੀ ਨੇ 2021 ਦੇ ਵਿੱਚ $174 ਬਿਲੀਅਨ ਦੇ ਪ੍ਰੋਫਿਟ ਜਿਹੜੇ ਆ ਉਹ ਕਮਾਏ ਨੇ। ਐਕਸਨ ਮੋਬਾਈਲ ਦੇ ਰੈਵਨਿਊ 57% ਵਧੇ ਆ, ਸ਼ੈਵਰੋਨ ਦੇ 84%, ਸ਼ੈਲ ਦੇ 49% ਤੇ BP ਦੇ 45% ਜਿਹੜੇ ਉਹ ਵਧੇ ਆ। ਹਾਰਡਰ ਨੇ ਟਵਿੱਟਰ ਦੇ ਉੱਤੇ ਟਵੀਟ ਕਰਦੇ ਹੋਏ ਕਿਹਾ ਵੀ ਇਹ ਆਇਲ ਕੰਪਨੀਜ਼, ਇਹਨਾਂ ਦੇ ਰੈਵਨਿਊ ਪਿਛਲੇ ਸਾਲ ਦੇ ਵਿੱਚ 3 ਗੁਣਾ ਹੋਏ ਆ ਤੇ ਪਰ ਅਸੀਂ $6 ਗੈਲਨ ਨੂੰ ਪ੍ਰਾਈਸ ਜਿਹੜੀ ਉਹ ਪੇ ਕਰ ਰਹੇ ਹਾਂ। ਕੈਲੀਫੋਰਨੀਆ ਦੇ ਵਿੱਚ ਅਜੇ ਵੀ ਗੈਸ ਪ੍ਰਾਈਸ $6 ਤੋਂ ਉੱਤੇ ਚੱਲ ਰਹੀ ਆ। ਹਾਰਡਰ ਨੇ ਇਹ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਕਿਹਾ ਵੀ ਜਿਹੜੇ ਸੈਂਟਰਲ ਵੈਲੀ ਦੀਆਂ ਪਰਿਵਾਰ ਨੇ, ਉਹਨਾਂ ਦੇ ਲਈ ਇਹ ਬੜਾ ਮੁਸ਼ਕਲ ਹੋ ਰਿਹਾ ਆ। ਉਹ ਸੋਚ ਰਹੇ ਨੇ ਵੀ ਕੀ ਅਸੀਂ ਕੰਮ ਤੇ ਜਾਣ ਦੇ ਲਈ ਇਸ ਗੈਸ ਨੂੰ ਅਫੋਰਡ ਵੀ ਕਰ ਸਕਦੇ ਹਾਂ ਕਿ ਨਹੀਂ। ਤੇ ਕਹਿੰਦੇ ਵੀ ਉੱਧਰ ਜਿਹੜੇ ਐਗਜ਼ੈਕਟਿਵਸ ਤੇ ਆਇਲ ਕੰਪਨੀਜ਼ ਆ ਉਹ ਆਪਣੇ ਪ੍ਰੋਫਿਟ ਨੂੰ ਵਧਾ ਰਹੀਆਂ ਨੇ। ਉਹਨਾਂ ਨੇ ਕਿਹਾ ਵੀ ਇਹ ਟੋਟਲੀ ਲਾਲਚ ਆ ਤੇ ਇਹ ਲਾਲਚ ਗਲਤ ਆ ਤੇ ਇਸ ਨੂੰ ਰੋਕਣਾ ਚਾਹੀਦਾ ਆ। ਕੱਲ ਪ੍ਰਾਈਸ ਗਾਊਜਿੰਗ ਦੇ ਉੱਤੇ ਸੈਨੇਟ ਦੇ ਵਿੱਚ ਵੀ ਇੱਕ ਬਿੱਲ ਆਇਆ ਸੀਗਾ ਵੀ ਪ੍ਰਾਈਸ ਜਿਹੜੀ ਲਗਾਤਾਰ ਗੈਸ ਦੀ ਜਿਹੜੀ ਇਸ ਤਰੀਕੇ ਦੇ ਨਾਲ ਵੱਧ ਰਹੀ ਆ, ਵੀ ਉਸ ਦੇ ਉੱਤੇ ਕੋਈ ਰੋਕ ਜਿਹੜੀ ਉਹ ਲੱਗੇ। ਪਰ ਉਹ ਜਿਹੜਾ ਬਿੱਲ ਆ ਉਹ ਫੇਲ ਹੋ ਗਿਆ ਸੀਗਾ। ਸੋ ਸੈਨੇਟ ਦੇ ਵਿੱਚ ਉਹਦਾ ਹਾਊਸ ਨੇ ਇੱਕ ਹਿਸਾਬ ਦੇ ਨਾਲ ਬਿੱਲ ਆਪਣੇ ਵੱਲੋਂ ਤਾਂ ਜਿਹੜਾ ਉਹ ਪਾਸ ਕਰ ਦਿੱਤਾ, ਜਿਸ ਦੇ ਵਿੱਚ ਮੈਜੋਰਟੀ ਜਿਹੜੇ ਰਿਪਬਲਿਕਨਸ ਆ ਉਹਨਾਂ ਸਾਰਿਆਂ ਨੇ ਉਸ ਤੇ ਉਲਟ ਵੋਟ ਪਾਈ। 207 ਦੇ ਮੁਕਾਬਲੇ 217 ਵੋਟਾਂ ਦੇ ਨਾਲ ਹਾਊਸ 'ਚ ਇਹ ਬਿੱਲ ਪਾਸ ਜਿਹੜਾ ਉਹ ਹੋਇਆ ਆ। ਸੋ ਕੰਜ਼ਿਊਮਰ ਫਿਊਲ ਪ੍ਰਾਈਸ ਗਾਊਜਿੰਗ ਪ੍ਰੀਵੈਂਸ਼ਨ ਐਕਟ ਇਸ ਦਾ ਨਾਮ ਜਿਹੜਾ ਉਹ ਰੱਖਿਆ ਗਿਆ ਸੀ। ਇਸ ਦਾ ਜਿਹੜਾ ਸੈਨੇਟ ਦੇ ਵਿੱਚ ਪਾਸ ਹੋਣ ਦੀ ਕਹਿੰਦੇ ਵੀ ਘੱਟ ਹੀ ਜਿਹੜੇ ਉਹ ਚਾਂਸ ਹੈਗੇ ਨੇ। ਪਰ ਮੁੱਦਾ ਕੱਲ ਦਾ ਇਹ ਜਿਹੜਾ ਉਹ ਚੱਲ ਰਿਹਾ ਹੈਗਾ ਆ ਵੀ ਐਨਰਜੀ ਕੰਪਨੀਜ਼ ਪ੍ਰਾਈਸ ਗਾਊਜਿੰਗ ਜਿਹੜੀਆਂ ਉਹ ਕਰ ਰਹੀਆਂ। ਸੋ ਕਿਤੇ ਨਾ ਕਿਤੇ ਬਾਈਡਨ ਪ੍ਰਸ਼ਾਸਨ ਤੇ ਡੈਮੋਕ੍ਰੇਟਸ ਇਹ ਕਹਿਣ ਦੀ ਹੁਣ ਕੋਸ਼ਿਸ਼ ਕਰ ਰਹੇ ਆ
ਵੀ ਇਹ ਵਧੀਆਂ ਹੋਈਆਂ ਕੀਮਤਾਂ ਦੇ ਵਿੱਚ ਆਇਲ ਕੰਪਨੀਜ਼ ਦਾ ਜਿਹੜਾ ਉਹ ਦੋਸ਼ ਆ ਆਪਣੇ ਤੋਂ ਬਲੇਮ ਝਾੜ ਕੇ ਇਹਨਾਂ ਕੰਪਨੀਆਂ ਦੇ ਉੱਤੇ ਪਾਉਣ ਦੀ ਇਹ ਜਿਹੜੀ ਕੋਸ਼ਿਸ਼ ਚੱਲ ਰਹੀ ਆ। ਇਸ ਬਿੱਲ ਦੇ ਤਹਿਤ ਫੈਡਰਲ ਟ੍ਰੇਡ ਕਮਿਸ਼ਨ ਦੇ ਕੋਲ ਉਹਨਾਂ ਸ਼ਕਤੀਆਂ ਨੂੰ ਵਧਾਇਆ ਜਾਣਾ ਸੀਗਾ ਜਿਸ ਦੇ ਨਾਲ ਇਹ ਇਨਵੈਸਟੀਗੇਸ਼ਨ ਕਰ ਸਕਦੀ ਆ ਜਿਹੜੀ ਪ੍ਰਾਈਸ ਗਾਊਜਿੰਗ ਆ ਆਇਲ ਤੇ ਗੈਸ ਕੰਪਨੀਆਂ ਦੇ ਬਾਬਤ। ਸੋ ਇਸ ਦੇ ਨਾਲ ਚਾਰ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਵੀ ਇਸ ਬਿੱਲ ਦਾ ਜਿਹੜਾ ਉਹ ਵਿਰੋਧ ਕੀਤਾ ਸੀ। ਇਸ ਦਾ ਸੈਨੇਟ ਦੇ ਵਿੱਚ ਪਾਸ ਹੋਣ ਦੇ ਕਾਫੀ ਘੱਟ ਚਾਂਸਸ ਨੇ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਸਨ 2020 ਦੇ ਵਿੱਚ ਇੱਕ ਅੱਗ ਲੱਗੀ ਸੀ ਜਿਹਦੇ ਨਾਲ ਕਾਫੀ ਜ਼ਿਆਦਾ ਕੰਡੋਰਸ, ਜਿਹਨਾਂ ਨੂੰ ਆਪਾਂ ਗਿੱਧ ਵੀ ਕਹਿ ਦਿੰਦੇ ਆ, ਉਹ ਐਂਡੇਂਜਰਸ ਸਪੀਸੀ ਦੇ ਵਿੱਚ ਰੱਖੀਆਂ ਹੋਈਆਂ ਸੀ, ਉਹ ਮਾਰੀਆਂ ਗਈਆਂ। ਹੁਣ ਉਸ ਬੰਦੇ ਨੂੰ 24 ਸਾਲਾਂ ਦੀ ਸਜ਼ਾ ਕੋਰਟ ਵੱਲੋਂ ਸੁਣਾਈ ਗਈ ਹੈਗੀ ਆ। 12 ਦੇ ਕਰੀਬ ਐਂਡੇਂਜਰਡ ਕੈਲੀਫੋਰਨੀਆ ਕੰਡੋਰਸ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਸੀ। ਪ੍ਰੋਸੀਕਿਊਟਰ ਨੇ ਕਿਹਾ ਆਈਵਨ ਗੋਮੇਜ਼ 31 ਸਾਲਾਂ ਦਾ, ਜਿਸ ਨੇ ਬਿਗ ਸਰ ਦੇ ਵਿੱਚ ਡੋਲਨ ਫਾਇਰ ਕਰਕੇ ਜੋ ਜਾਣੀ ਜਾਂਦੀ ਆ, ਅਗਸਤ 2020 ਦੇ ਵਿੱਚ ਅੱਗ ਉਹ ਤੋਂ ਲੱਗੀ ਸੀ ਜਦੋਂ ਉਹ ਇਲੀਗਲੀ ਕੈਨਵਸ ਨੂੰ ਗਰੋ ਕਰ ਰਿਹਾ ਸੀ ਲਾਸ ਪੈਡਰਸ ਨੈਸ਼ਨਲ ਫੋਰੈਸਟ ਏਰੀਆ ਦੇ ਵਿੱਚ। ਅੱਗ ਇੰਨੀ ਜ਼ਿਆਦਾ ਫੈਲੀ ਉਸ ਟਾਈਮ ਤੇ 1,25,000 ਏਕੜ ਤੱਕ ਫੈਲ ਗਈ। 14 ਸਟਰਕਚਰ ਤੇ 80 ਏਕੜ ਕੋਂਡੋਰ ਦੀ ਸੈਂਚੁਰੀ ਸੀ, ਉਹ ਸੜ ਕੇ ਸੁਆਹ ਹੋ ਗਈ। ਇਹ ਜਿਹੜੀ ਫੈਸਿਲਿਟੀ ਸੀ 1997 ਦੇ ਵਿੱਚ ਬਣਾਈ ਗਈ ਸੀ। ਕੋਂਡੋਰਸ ਦੀ ਪੋਪੂਲੇਸ਼ਨ ਵਧੇ ਫੈਡਰਲ ਸਰਕਾਰ ਵੱਲੋਂ ਬਰੀਡਿੰਗ ਪ੍ਰੋਗਰਾਮ ਦੇ ਅੰਡਰ ਲਾਸ ਪੈਡਰਸ ਇਹ ਇਸ ਏਰੀਆ ਨੂੰ ਚੁਣਿਆ ਗਿਆ ਸੀ 1980 ਦੇ ਵਿੱਚ, ਜਦੋਂ ਕਿ ਸਿਰਫ 22 ਕੋਂਡੋਰਸ ਰਹਿ ਗਏ ਸੀ ਜਿਹੜੇ ਵਾਈਲਡ ਕੋਂਡੋਰਸ ਹੈਗੇ ਆ। ਡੋਲਨ ਫਾਇਰ ਇੱਕ ਟਾਈਮ ਦੇ ਉੱਤੇ 14 ਫਾਇਰ ਫਾਈਟਰਸ ਵੀ ਮੌਤ ਦੇ ਕਿਨਾਰੇ ਪਹੁੰਚ ਗਏ ਸੀ ਕਿਉਂਕਿ ਜਿੱਥੇ ਉਹਨਾਂ ਦਾ ਫਾਇਰ ਸਟੇਸ਼ਨ ਸੀ ਉੱਥੇ ਪੂਰੀ ਅੱਗ ਲੱਗ ਗਈ ਸੀ। ਸੋ ਜਾਣਬੁੱਝ ਕੇ ਲਾਈ ਗਈ ਇਸ ਅੱਗ ਤੇ ਗੋਮੇਜ਼ ਨੂੰ 16 ਫੈਲਨੀ ਕਾਊਂਟਸ ਦੇ ਉੱਤੇ ਚਾਰਜ ਕੀਤਾ ਗਿਆ। ਆਰਸਨ, ਥਰੋਇੰਗ ਰੌਕਸ ਐਟ ਵਹੀਕਲਸ, ਕਲਟੀਵੇਟਿੰਗ ਕੈਨਵਸ ਤੇ 12 ਕਾਊਂਟਸ ਆਫ ਕ੍ਰੂਅਲਟੀ ਟੂ ਐਨੀਮਲਸ। ਸੋ ਉਹ ਹੁਣ ਸਟੇਟ ਪ੍ਰਿਜ਼ਨ ਦੇ ਵਿੱਚ ਸਰਵ ਕਰੂਗਾ। ਇਸ ਅੱਗ ਬੁਝਾਉਣ ਨੂੰ 6 ਤੋਂ ਲੈ ਕੇ 7 ਮਹੀਨੇ ਲੱਗ ਗਏ ਸੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅਜੇ ਕੋਵਿਡ ਪੂਰੀ ਤਰ੍ਹਾਂ ਮੁੱਕਿਆ ਨਹੀਂ, ਚਲੋ ਕਾਬੂ ਹੈਗਾ ਕਾਫੀ ਹੱਦ ਤੱਕ। ਇੱਕ ਹੁਣ ਨਵੀਂ ਬਿਮਾਰੀ ਨੇ ਲੋਕਾਂ ਦੀ ਜਾਨ ਸਕਾਈ ਪਈ ਆ, ਮੰਕੀ ਪੌਕਸ। ਕਹਿੰਦੇ ਆ ਵੀ ਇਸ ਟਾਈਮ ਦੁਨੀਆ ਭਰ ਦੇ ਵਿੱਚ ਫੈਲਣਾ ਸ਼ੁਰੂ ਹੋ ਚੁੱਕਾ ਆ। ਹੈਲਥ ਅਥਾਰਟੀਜ਼ ਖਾਸ ਕਰਕੇ ਯੂਰਪ 'ਚ, ਯੂਐਸ ਤੇ ਆਸਟ੍ਰੇਲੀਆ ਦੇ ਵਿੱਚ ਇਹ ਮੰਕੀ ਪੌਕਸ ਦੇ ਕੇਸ ਜਿਹੜੇ ਵੱਧ ਰਹੇ ਆ ਉਸ ਦੀ ਜਾਂਚ ਦੇ ਵਿੱਚ ਲੱਗੀ ਹੋਈ ਆ। ਅਫਰੀਕਾ ਦੇ ਵਿੱਚ ਕਹਿੰਦੇ ਵੀ ਇਹ ਮੋਸਟਲੀ ਜਿਹੜਾ ਵਾਇਰਲ ਡਿਜ਼ੀਜ਼ ਆ ਹੈ ਬਹੁਤ ਰੇਅਰ, ਬਹੁਤ ਘੱਟ ਹੁੰਦੀ ਆ, ਪਰ ਉੱਥੇ ਮਿਲਦੀ ਆ। ਪਰ ਜਰਮਨੀ ਨੇ ਅੱਜ ਰਿਪੋਰਟ ਕੀਤਾ ਵੀ ਉਹਨਾਂ ਦੇ ਵੀ ਪਹਿਲਾ ਕੇਸ ਇਸ ਵਾਇਰਸ ਦਾ ਆ ਚੁੱਕਾ ਆ। ਯੂਕੇ ਦੇ ਵਿੱਚ ਇਕੱਲੇ 7 ਮਈ ਨੂੰ ਪਹਿਲੀ ਵਾਰੀ ਕੇਸ ਆਇਡੈਂਟੀਫਾਈ ਕੀਤਾ ਗਿਆ ਸੀ। ਹੁਣ 20 ਕਨਫਰਮਡ ਕੇਸਿਸ ਇਸ ਟਾਈਮ ਫੈਲ ਚੁੱਕੇ ਨੇ। ਇਸ ਤੋਂ ਇਲਾਵਾ ਯੂਰਪ ਦੇ ਯੂਕੇ ਦੇ ਨਾਲ ਜਰਮਨੀ ਤੋਂ ਇਲਾਵਾ ਸਪੇਨ, ਪੁਰਤਗਾਲ, ਫਰਾਂਸ, ਇਟਲੀ ਤੇ ਸਵੀਡਨ ਦੇ ਵਿੱਚ ਵੀ ਕਹਿੰਦੇ ਆ ਵੀ ਇਹ ਆਊਟਬ੍ਰੇਕ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈਗਾ। ਯੂਐਸ ਤੇ ਆਸਟ੍ਰੇਲੀਆ ਨੇ ਵੀ ਇਸ ਹਫਤੇ ਆਪਣੇ ਪਹਿਲੇ ਕੇਸਿਸ ਇਸ ਨੂੰ ਕਨਫਰਮ ਕਰ ਦਿੱਤੇ ਆ। ਕਹਿੰਦੇ ਵੀ ਇਹ ਬਹੁਤੇ ਕੇਸ ਅਫਰੀਕਾ ਦੇ ਨਾਲ ਟਰੈਵਲ ਦੇ ਨਾਲ ਜੁੜੇ ਹੋਏ ਹੋ ਸਕਦੇ ਆ। ਸੋ ਕਹਿੰਦੇ ਵੀ ਇਨਫੈਕਸ਼ਨਸ ਕਮਿਊਨਿਟੀ ਦੇ ਵਿੱਚ ਸਪਰੈਡ ਹੋ ਸਕਦੀਆਂ ਆ ਤੇ ਇੱਕ ਵੱਡੀ ਆਊਟਬ੍ਰੇਕ ਹੋ ਸਕਦੀ ਹੈ, ਜਿਸ ਤਰੀਕੇ ਦੇ ਨਾਲ ਕੋਵਿਡ ਜਿਹੜਾ ਹੈ ਉਹ ਅੱਗੇ ਵਧਿਆ ਸੀਗਾ। ਸੋ ਯੂਐਸ ਦੀ ਜਿਹੜੀ CDC ਤੇ ਯੂਕੇ ਦੀ ਜਿਹੜੀ ਹੈਲਥ ਸਿਕਿਉਰਿਟੀ ਏਜੰਸੀ ਆ ਉਹ ਇਹਨਾਂ ਸਾਰੇ ਹੀ ਕੇਸਾਂ ਦੀ ਹੁਣ ਜਾਂਚ ਕਰ ਰਹੀ ਹੈਗੀ ਆ। ਸੋ ਇਹ ਮੰਕੀ ਪੌਕਸ ਇੱਕ ਨਵੇਂ ਤਰੀਕੇ ਦੀ ਇੱਕ ਰੇਅਰ ਡਿਜ਼ੀਜ਼ ਹੈਗੀ ਆ, ਪਰ ਇਹ ਦੇਖੋ ਹਰਜੋਤ ਸਿੰਘ ਜੀ ਵੀ ਇਹ ਵੀ ਹੁਣ ਫੈਲ ਰਹੀ ਹੈ। ਕਹਿੰਦੇ ਵੀ ਇਹ ਸਮਾਲ ਪੌਕਸ ਜਿਹੜੀ ਹੁੰਦੀ ਆ ਉਸ ਹੀ ਫੈਮਿਲੀ ਦੇ ਵਿੱਚੋਂ ਹੈਗੀ ਆ, ਆਲਦੋ ਲੈਸ ਸਵੀਅਰ, ਪਰ ਇਹ ਮੰਕੀ ਪੌਕਸ ਵਾਇਰਸ ਦੇ ਕਰਕੇ ਹੁੰਦੀ ਆ, ਜਿਸ ਕਰਕੇ ਇਹ ਸਾਰਾ ਕੁਝ ਹੋ ਰਿਹਾ ਆ। 1958 ਦੇ ਵਿੱਚ ਜਿਹੜੇ
ਕਹਿ ਲਓ ਵੀ ਕੈਦ ਕੀਤੇ ਹੋਏ ਮੰਕੀ ਸੀਗੇ, ਰੱਖੇ ਹੋਏ ਸੀਗੇ ਜੰਗਲਿਆਂ ਦੇ ਵਿੱਚ। ਉਹਨਾਂ ਵਿੱਚ ਪਹਿਲੀ ਵਾਰੀ ਸੈਂਟਰਲ ਤੇ ਵੈਸਟ ਅਫਰੀਕਾ ਦੇ ਵਿੱਚ ਪਾਇਆ ਗਿਆ ਸੀ ਤੇ 1970 ਦੇ ਵਿੱਚ ਪਹਿਲੀ ਵਾਰੀ ਇੱਕ ਬੰਦੇ ਦੇ ਉੱਤੇ ਹਿਊਮਨ ਕੇਸ ਜਿਹੜਾ ਉਹ ਰੈਕਡ ਕੀਤਾ ਗਿਆ ਸੀਗਾ। ਸੋ 10 ਵੱਖ-ਵੱਖ ਅਫਰੀਕਨ ਕੰਟਰੀਜ਼ ਦੇ ਵਿੱਚ, ਜਿਨ੍ਹਾਂ 'ਚ ਨਾਈਜੀਰੀਆ ਵੀ ਸ਼ਾਮਿਲ ਆ, ਉੱਥੇ ਇਹ ਕੇਸ ਜਿਹੜੇ ਉਹ ਆਏ ਸੀ ਤੇ ਹੁਣ ਇਸਨੇ ਯੂਰਪ ਤੇ ਯੂਐਸ ਤੇ ਆਸਟ੍ਰੇਲੀਆ ਇੱਦਾਂ ਦੇ ਮੁਲਕਾਂ ਨੂੰ ਚਿੰਤਾ ਦੇ ਵਿੱਚ ਪਾਇਆ ਹੈਗਾ ਆ। ਅਗਲੀ ਖਬਰ ਵਿੱਚ ਚਲੀਏ। ਅੱਜ ਸਾਡੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਸਾਊਥ ਕੋਰੀਆ ਨੂੰ ਜਾ ਰਹੇ ਆ ਤੇ ਉੱਥੇ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਜੂਨ ਸਕ ਜ਼ੀਓਲ ਉਹਨਾਂ ਨੂੰ ਮਿਲਣਗੇ ਤੇ ਇੱਕ ਸੈਮਸੰਗ ਦੀ ਫੈਕਟਰੀ ਜਿੱਥੇ ਕਿ ਚਿਪਸ ਬਣਦੇ ਆ ਉਹ ਵੀ ਉੱਥੇ ਵਿਜ਼ਿਟ ਕਰਨਗੇ। ਨਾਰਥ ਕੋਰੀਆ ਦੇ ਵਿੱਚ ਪ੍ਰੋਵੋਕੇਸ਼ਨਸ ਬਹੁਤ ਜ਼ਿਆਦਾ ਹੋ ਰਹੀਆਂ, ਉਹ ਹਜੇ ਵੀ ਕਾਫੀ ਸ਼ਰਾਰਤਾਂ ਕਰ ਰਿਹਾ। ਨਾਰਥ ਕੋਰੀਆ ਦਾ ਲੀਡਰ ਕਦੇ ਕਦੇ ਮਿਜ਼ਾਈਲ ਛੱਡ ਦਿੰਦਾ ਆ ਤੇ ਉਸ ਕਰਕੇ ਵੀ ਹੁਣ ਥੋੜਾ ਧਿਆਨ ਵਾਈਟ ਹਾਊਸ ਦਾ ਯੂਕਰੇਨ ਦੀ ਤਰਫੋਂ ਇਸ ਏਸ਼ੀਆ ਵਾਲੇ ਮੁਲਕਾਂ ਵੱਲ ਗਿਆ ਹੈਗਾ। ਯੂਕਰੇਨ ਦੇ ਵਿੱਚ ਕੱਲ ਆਪਾਂ ਸਾਂਝੀ ਕੀਤੀ ਸੀ ਵੀ $40 ਬਿਲੀਅਨ ਦਾ ਜਿਹੜਾ ਬਿੱਲ ਆ ਉਹ ਪਾਸ ਹੋ ਗਿਆ। ਹੁਣ ਪ੍ਰੈਜ਼ੀਡੈਂਟ ਸਾਈਨ ਕਰਨਗੇ ਤੇ ਯੂਕਰੇਨ ਨੂੰ ਹੋਰ ਹੈਲਪ ਦਿੱਤੀ ਜਾਊਗੀ। ਯੂਐਸ ਤੇ ਸਾਊਥ ਕੋਰੀਆ ਕਹਿੰਦੇ ਪਈ ਆਪਸ ਦੇ ਵਿੱਚ ਲਾਰਜੈਸਟ ਟ੍ਰੇਡਿੰਗ ਪਾਰਟਨਰਸ ਹੈਗੇ ਆ। ਸਾਊਥ ਕੋਰੀਆ $62 ਬਿਲੀਅਨ ਜ਼ਿਆਦਾ ਇਨਵੈਸਟਮੈਂਟ ਕਰਦਾ ਯੂਐਸਏ ਦੇ ਵਿੱਚ। ਤੇ ਇਸ ਨੂੰ ਦੇਖਦੇ ਹੋਏ ਚਾਈਨਾ ਵਾਲਿਆਂ ਨੇ ਘਬਰਾ ਕੇ ਹੁਣ ਇਹ ਕਿਹਾ ਵੀ ਚਾਈਨਾ ਮਿਲਟਰੀ ਐਕਸਰਸਾਈਜ਼ ਕਰੂਗਾ ਸਾਊਥ ਚਾਈਨਾ ਸੀ ਦੇ ਵਿੱਚ, ਜਦੋਂ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਜਾਪਾਨ ਨੂੰ ਤੇ ਸਾਊਥ ਕੋਰੀਆ ਨੂੰ ਵਿਜ਼ਿਟ ਕਰਨ ਜਾ ਰਹੇ ਹੈਗੇ ਆ। ਜੀ। ਸੈਨ ਫਰਾਂਸਿਸਕੋ ਪੁਲਿਸ ਡਿਪਾਰਟਮੈਂਟ ਨੇ ਇਹ ਪੁਸ਼ਟੀ ਕੀਤੀ ਹੈ ਵੀ 2 ਜਾਣਿਆਂ ਦੀ ਮੌਤ ਹੋਈ ਆ। ਪੁਲਿਸ ਸ਼ੂਟਿੰਗ ਮੈਰੀਪੋਸਾ ਤੇ ਓਵਨ ਸਟਰੀਟ ਦੇ ਇਰਦ ਗਿਰਦ ਕੱਲ ਰਾਤ ਥਰਸਡੇ ਨਾਈਟ ਨੂੰ ਹੋਈ ਸੀ। ਕੱਲ ਰਾਤ ਤਕਰੀਬਨ ਪੌਣੇ 8 ਵਜੇ ਸੈਨ ਫਰਾਂਸਿਸਕੋ ਦੇ ਟਾਈਮ ਮੁਤਾਬਕ ਪੁਲਿਸ ਆਫਿਸਰਸ ਨੇ ਰਿਸਪੌਂਡ ਕੀਤਾ ਸੀ, ਜਿੱਥੇ ਕਹਿੰਦੇ ਵੀ ਐਗਰੀਵੇਟਿਡ ਅਸੌਲਟ ਇਨ ਪ੍ਰੋਗਰੈਸ ਸੀਗਾ। ਸੋ ਇਹ ਆਫਿਸਰ ਇਨਵੋਲਵਡ ਸ਼ੂਟਿੰਗ ਇਸ ਦੌਰਾਨ ਜਿਹੜੀ ਹੋਈ ਆ ਤੇ ਹੁਣ ਇਹ ਦੱਸਿਆ ਜਾ ਰਿਹਾ ਵੀ 2 ਜਾਣਿਆਂ ਦੀ ਇਸ ਦੇ ਵਿੱਚ ਮੌਤ ਹੋ ਚੁੱਕੀ ਆ। ਸੈਨ ਫਰਾਂਸਿਸਕੋ ਪੁਲਿਸ ਡਿਪਾਰਟਮੈਂਟ ਨੇ ਕਿਹਾ ਵੀ ਜਿਹੜੇ ਇਸ ਐਗਰੀਵੇਟਿਡ ਅਸੌਲਟ ਦੇ ਵਿੱਚ ਸਸਪੈਕਟ ਸੀਗੇ, ਜਿਹੜੇ ਕਥਿਤ ਤੌਰ ਦੇ ਉੱਤੇ ਦੋਸ਼ੀ ਹੋ ਸਕਦੇ ਆ, ਉਹ ਕਹਿੰਦੇ ਵੀ ਫੜ ਲਏ ਗਏ ਸੀਗੇ। ਕਹਿੰਦੇ ਵੀ ਇੱਕ ਜਿਹੜਾ ਬੰਦਾ ਸੀਗਾ ਉਹ ਮੌਕੇ ਤੇ ਹੀ ਉਸਦੀ ਮੌਤ ਹੋ ਗਈ ਸੀ। ਦੂਜੇ ਬੰਦੇ ਨੂੰ ਜ਼ਕਰਬਰਗ ਸੈਨ ਫਰਾਂਸਿਸਕੋ ਜਨਰਲ ਹਸਪੀਟਲ ਦੇ ਟਰਾਮਾ ਸੈਂਟਰ ਦੇ ਵਿੱਚ ਲੈ ਕੇ ਗਏ ਸੀਗੇ ਲਾਈਫ ਥ੍ਰੈਟਨਿੰਗ ਇੰਜਰੀਜ਼ ਦੇ ਨਾਲ, ਤੇ ਉੱਥੇ ਜਿਹੜੀ ਆਪਣੀ ਸੱਟਾਂ ਦੀ ਮਾਰ ਉਹ ਨਾ ਝੱਲਦੇ ਹੋਏ ਉਸਦੀ ਮੌਤ ਹੋ ਗਈ ਸੀਗੀ। ਸੋ ਜਿਹੜੇ ਸੈਨ ਫਰਾਂਸਿਸਕੋ ਡਿਪਾਰਟਮੈਂਟ ਆਫ ਐਮਰਜੈਂਸੀ ਮੈਨੇਜਮੈਂਟ ਨੇ ਹਾਈ ਪੁਲਿਸ ਐਕਟੀਵਿਟੀ ਇਸ ਇਲਾਕੇ ਦੇ ਵਿੱਚ ਗਰਦਾਨੀ ਸੀ, ਜਿਸ ਤੋਂ ਬਾਅਦ 'ਚ ਉੱਥੇ ਕਈ ਜਿਹੜੇ ਟ੍ਰੈਫਿਕ ਡਿਲੇ ਵੀ ਜਿਹੜੇ ਵਾਪਰੇ ਆ ਤੇ ਹੁਣ ਆਫਿਸਰ ਇਨਵੋਲਵਡ ਸ਼ੂਟਿੰਗ ਦੇ ਵਿੱਚ 2 ਜਾਣਿਆਂ ਦੀ ਮੌਤ ਹੋਈ ਦੱਸੀ ਜਾਂਦੀ ਆ। ਸ਼ੂਟਿੰਗ ਦੀ ਗੱਲ ਕਰਦੇ ਜਾਈਏ, ਸ਼ਿਕਾਗੋ ਇਸ ਵਾਰੀ ਫਿਰ ਬਹੁਤ ਹੀ ਜਿੱਦਾਂ ਕਹਿੰਦੇ ਪਈ ਵਾਇਲੈਂਸ ਵਾਲਾ ਸ਼ਹਿਰ ਬਣਦਾ ਜਾ ਰਿਹਾ ਆ। ਕੱਲ ਰਾਤੀ 2 ਜਾਣਿਆਂ ਦੀ, 2 ਜਿਹੜੇ ਬੱਚੇ ਸੀ, ਟੀਨ ਸੀ, ਉਹਨਾਂ ਦੀ ਮੌਤ ਹੋਈ ਆ। 8 ਜਾਣੇ ਫੱਟੜ ਹੋਏ ਹੈਗੇ ਆ ਮਾਈਲ ਸ਼ਾਪਿੰਗ ਡਿਸਟ੍ਰਿਕਟ ਦੇ ਵਿੱਚ। ਇਹ ਪਿਛਲੇ ਜਦੋਂ ਤੋਂ ਹੀ ਲੋਰੀ ਲਾਈਟਫੁੱਡ ਉੱਥੇ ਦੀ ਮੇਅਰ ਬਣੀ ਹੈਗੀ ਆ, ਪੁਲਿਸ ਤੇ ਮੇਅਰ ਦੇ ਵਿੱਚ ਗੱਲਬਾਤ ਸਹੀ ਨਹੀਂ ਚੱਲ ਰਹੀ ਤੇ ਮੇਅਰ ਜਿਹੜੀ ਆ ਟੂ ਲੈਫਟ ਹੈਗੀ ਆ, ਕਹਿੰਦੇ ਪਈ ਐਕਸ਼ਨ ਲੈਣ ਦੇ ਅਗੇਂਸਟ ਆ। ਪਰ ਪਿਛਲੇ ਹਫਤੇ ਮੇਅਰ ਨੇ ਖੁਦ ਹੀ ਕਿਹਾ ਸੀ ਕਿ 10 ਵਜੇ ਤੋਂ ਬਾਅਦ ਕਰਫਿਊ ਲੱਗੂਗਾ, ਖਾਸ ਕਰਕੇ ਕਈ ਪਾਰਕ ਦੇ ਵਿੱਚ, ਕਿਉਂਕਿ ਇਨਸੀਡੈਂਟਸ ਸ਼ੂਟਿੰਗ ਦੀਆਂ ਬਹੁਤ ਜ਼ਿਆਦਾ ਹੋ ਗਈਆਂ। ਕੱਲ ਵੀ ਜਿਹੜੀ ਸ਼ੂਟਿੰਗ ਹੋਈ ਆ 800 ਬਲਾਕ ਆਫ ਨਾਰਥ ਸਟੇਟ ਸਟਰੀਟ, ਜਿਹੜੀ ਕਿ 10:40 ਤੇ ਹੋਈ ਆ। ਉਸ ਟਾਈਮ ਦੇ ਉੱਤੇ ਜਿਹੜੇ ਟੀਨ ਸੀ, ਕਹਿੰਦੇ ਬੱਚੇ ਸੀ, ਉਹ ਆਪਸ 'ਚ ਲੜ ਪਏ। 10 ਜਾਣਿਆਂ ਦੇ ਗੋਲੀਆਂ ਲੱਗੀਆਂ, 2 ਜਾਣੇ ਮਾਰੇ ਗਏ, ਇੱਕ ਗਨ ਵੀ ਰਿਕਵਰ ਹੋਈ ਆ। ਸਸਪੈਕਟ ਨੂੰ ਵੀ ਅਰੈਸਟ ਕਰ ਲਿਆ ਗਿਆ ਹੈਗਾ ਆ। ਵੀਡੀਓ ਜਿਹੜੀ ਸ਼ੋ ਹੋਈ ਆ ਮੈਕਡੋਨਲਡ ਰੈਸਟੋਰੈਂਟ ਤੇ ਮੈਕਡੋਨਲਡ ਰੈਸਟੋਰੈਂਟ ਨੂੰ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਆ। ਇਹ ਇੱਕ ਉੱਥੇ ਦੇ ਲੋਕਲ ਚੈਨਲ ਉਸ ਨੇ ਫੌਕਸ 32 ਨੇ ਆਪਣੇ ਟੀਵੀ ਦੇ ਉੱਤੇ ਦਿਖਾਇਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, 2018 ਦੇ ਵਿੱਚ ਜਿਹੜੇ ਚਾਈਨੀਜ਼ ਪ੍ਰੋਡਕਟ ਇੰਪੋਰਟ ਕੀਤੇ ਜਾਂਦੇ ਸੀ ਅਮਰੀਕਾ ਦੇ ਵਿੱਚ, ਉਹਨਾਂ ਦੇ ਉੱਤੇ ਟੈਰਿਫ ਲਾਉਣਾ ਸ਼ੁਰੂ ਹੋਇਆ ਸੀ। ਯਾਦ ਹੋਣਾ 2018 ਦੀਆਂ ਉਹ ਜਿਹੜੀਆਂ ਟੈਰਿਫ ਵਾਰ
ਚੱਲੀ ਸੀ ਯੂਐਸ ਤੇ ਚਾਈਨਾ ਦੇ ਦਰਮਿਆਨ। ਉਸ ਟਾਈਮ ਰਾਸ਼ਟਰਪਤੀ ਡੋਨਲਡ ਟਰੰਪ ਸੀਗੇ। ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ, ਉਹਨਾਂ ਨੇ ਆਉਣ ਤੋਂ ਬਾਅਦ ਦੇ ਵਿੱਚ ਅਜੇ ਤੱਕ ਕਹਿੰਦੇ ਵੀ ਇਹਨਾਂ ਟੈਰਿਫਸ ਦੇ ਉੱਤੇ ਕੋਈ ਵੀ ਕਹਿ ਲਓ ਵੀ ਕਦਮ ਨਹੀਂ ਚੱਕਿਆ। ਉਹ ਜਿਹੜੀ ਆ ਉਹ ਗੱਲ ਚੱਲਦੀ ਰਹੀ ਇਲੈਕਸ਼ਨ ਦੇ ਦੌਰਾਨ, ਵੀ ਇਹ ਜਿਹੜੇ ਟੈਰਿਫ ਵਾਰ ਜਿਹੜਾ ਇਸ ਟਾਈਮ ਚੱਲ ਰਿਹਾ ਚਾਈਨਾ ਦੇ ਨਾਲ, ਵੀ ਇਸ ਦੇ ਵਿੱਚ ਹੋਰ ਸੋਚਣ ਦੀ ਆਪਾਂ ਨੂੰ ਜ਼ਰੂਰਤ ਆ। ਪਰ ਹਾਲ ਦੀ ਘੜੀ ਜਿਹੜੇ ਉਹ ਖੁਦ ਪ੍ਰੈਜ਼ੀਡੈਂਟ ਬਾਈਡਨ ਤੇ ਉਹਨਾਂ ਦੇ ਜਿਹੜੇ ਐਡਵਾਈਜ਼ਰ ਆ, ਇਸ ਮਾਮਲੇ ਦੇ ਵਿੱਚ ਖੁਦ ਸਪਲਿਟ ਨਜ਼ਰ ਆ ਰਹੇ ਆ। ਬਾਈਡਨ ਆਪ ਤਾਂ ਜਿਹੜਾ ਸੌਫਟ ਔਨ ਚਾਈਨਾ ਦਾ ਟੈਗ ਲੱਗਣ ਤੋਂ ਡਰਦੇ ਆ, ਜਿਸ ਕਰਕੇ ਕਹਿ ਸਕਦੇ ਆ ਵੀ ਇਹ ਇਦਾਂ ਦਾ ਕੋਈ ਕਦਮ ਨਹੀਂ ਚੱਕ ਲਏ। ਇਨਫਲੇਸ਼ਨ ਲਗਾਤਾਰ ਵੱਧਦੀ ਜਾ ਰਹੀ ਆ, ਤੇ ਉਹਦੇ ਵਿੱਚ ਇੱਕ ਕਾਰਨ ਇਹ ਵੀ ਆ ਵੀ ਬਾਹਰੋਂ ਆ ਰਿਹਾ ਜਿਹੜਾ ਸਮਾਨ ਆ ਉਹ ਲਗਾਤਾਰ ਮਹਿੰਗਾ ਹੁੰਦਾ ਜਾ ਰਿਹਾ ਆ। ਸੋ ਹੁਣ ਨਵੰਬਰ ਦੀਆਂ ਕਾਂਗਰੈਸ਼ਨਲ ਇਲੈਕਸ਼ਨ ਦੇ ਦੌਰਾਨ ਇਹ ਦੇਖਣਾ ਹੋਊਗਾ ਵੀ ਜਿਹੜੀ ਮਹਿੰਗਾਈ ਨੂੰ ਨਜਿੱਠਣ ਦੇ ਲਈ ਕੀ ਇਹਨਾਂ ਟੈਰਿਫਸ ਦੇ ਵਿੱਚ ਕੋਈ ਇਹ ਢਿੱਲ ਦੇ ਸਕਦੇ ਆ ਜਾਂ ਨਹੀਂ, ਤਾਂ ਜੋ ਸਮਾਨ ਜਿਹੜਾ ਆ ਉਹ ਥੋੜ੍ਹਾ ਬਹੁਤਾ ਸਸਤਾ ਹੋਵੇ। ਸੋ ਕਹਿੰਦੇ ਵੀ ਉਹਦੇ ਨਾਲ ਉੱਦਾਂ ਇਹ ਹੋਇਆ ਸੀ ਵੀ ਉਸ ਟੈਰਿਫ ਵਾਰ ਦੇ ਨਾਲ ਜਿਹੜੇ ਆਪਾਂ ਦੇਖਿਆ ਸੀਗਾ ਵੀ ਜਿਹੜਾ ਕੰਜ਼ਿਊਮਰ ਇੰਪੈਕਟ ਜਿਹੜਾ ਉਹ ਕਹਿੰਦੇ ਵੀ ਉੱਦਾਂ ਉਹਨਾਂ ਨੇ ਟਰੰਪ ਹੋਣਾ ਨੇ ਇੱਦਾਂ ਦੀਆਂ ਪਾਲਿਸੀਜ਼ ਉਸ ਟਾਈਮ ਦੇ ਉੱਤੇ ਬਣਾ ਦਿੱਤੀਆਂ ਵੀ ਚਾਹੇ ਟੈਰਿਫ ਉਹਨਾਂ ਨੇ ਵਧਾਏ ਸੀਗੇ, ਇੰਡਸਟਰੀਅਲ ਪ੍ਰੋਡਕਟਸ ਹੋਰ ਸਾਰੀਆਂ ਚੀਜ਼ਾਂ ਆ ਉਹਨਾਂ ਨੂੰ ਐਕਸਪੈਂਡ ਜਿਹੜਾ ਉਹ ਕਰ ਦਿੱਤਾ, ਤਾਂ ਜੋ ਲੋਕਾਂ ਦੇ ਉੱਤੇ ਅਸਰ ਜਿਹੜਾ ਆ ਉਹ ਟੈਰਿਫਸ ਦਾ ਜਿਹੜਾ ਉਹ ਘੱਟ ਹੋਵੇ। ਪਰ ਹਾਲ ਦੀ ਘੜੀ ਇਹ ਜਿਹੜਾ ਦੇਖਿਆ ਜਾ ਰਿਹਾ ਵੀ ਕੋਈ ਬਹੁਤਾ ਉਸ ਚੀਜ਼ ਦਾ ਹੁਣ ਪਾਲਿਸੀਜ਼ ਦਾ ਇਨਫਲੇਸ਼ਨ ਦੇ ਕਰਕੇ ਉਹ ਸਾਰਾ ਕੁਝ ਬੈਲੈਂਸ ਹੁੰਦਾ ਜਾ ਰਿਹਾ ਆ। ਇੱਕ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ ਹੈਗੇ ਨੇ ਯੂਐਸ ਚੈਂਬਰ ਆਫ ਕਾਮਰਸ ਦੇ, ਉਹਨਾਂ ਨੇ ਕਿਹਾ ਵੀ ਇਹ ਨੋ ਬ੍ਰੇਨਰ ਆ ਵੀ ਟੈਰਿਫ ਰਿਡਿਊਸ ਕਰਨ ਦੇ ਨਾਲ ਅਮਰੀਕੀ ਲੋਕਾਂ ਦੇ ਉੱਤੇ ਦਬਾਅ ਜਿਹੜਾ ਆ ਉਹ ਘਟੇਗਾ ਤੇ ਇਨਫਲੇਸ਼ਨ ਦੇ ਦੌਰਾਨ ਇਸ ਦੇ ਵਿੱਚ ਮਦਦ ਹੋਊਗੀ। ਪਰ ਕੀ ਰਾਸ਼ਟਰਪਤੀ ਬਾਈਡਨ ਇਦਾਂ ਦਾ ਫੈਸਲਾ ਲੈ ਸਕਣਗੇ, ਕਿਉਂਕਿ ਰਿਪਬਲਿਕਨਸ ਦੇ ਸੌਫਟ ਔਨ ਚਾਈਨਾ ਦੇ ਇੱਕ ਟੈਗ ਤੋਂ ਵੀ ਲਗਾਤਾਰ ਉਹ ਡਰਦੇ ਆ ਰਹੇ ਨੇ। ਅਗਲੀ ਖਬਰ ਸੀਕ੍ਰੇਟ ਸਰਵਿਸ ਏਜੰਟ ਦੇ ਸੰਬੰਧ ਦੇ ਵਿੱਚ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਸਾਊਥ ਕੋਰੀਆ ਨੂੰ ਜਾ ਰਿਹਾ, ਜਿਸ ਤਰ੍ਹਾਂ ਮੈਂ ਪਹਿਲਾਂ ਖਬਰਾਂ ਦੇ ਵਿੱਚ ਦੱਸਿਆ ਸੀ, ਕਿਉਂਕਿ ਸੀਕ੍ਰੇਟ ਸਰਵਿਸ ਕੁਝ ਦਿਨ ਪਹਿਲਾਂ ਉੱਥੇ ਚਲੇ ਜਾਂਦੀ ਹੈ ਸਾਰਾ ਕੁਝ ਮੁਆਇਨਾ ਲੈਣ ਦੇ ਲਈ, ਜਿਸ ਏਰੀਏ ਦੇ ਵਿੱਚ ਪ੍ਰੈਜ਼ੀਡੈਂਟ ਨੇ ਘੁੰਮਣਾ ਹੁੰਦਾ ਜਾਂ ਜਾਣਾ ਹੁੰਦਾ। ਕਹਿੰਦੇ ਭਈ ਪਿਛਲੇ ਦਿਨਾਂ ਦੇ ਵਿੱਚ ਦੋ ਸੀਕ੍ਰੇਟ ਸਰਵਿਸ ਏਜੰਟ ਪੂਰੀ ਤਰ੍ਹਾਂ ਸ਼ਰਾਬੀ ਹੋਏ ਸੀ, ਤੇ ਬਲਕਿ ਉਹਨਾਂ ਨੇ ਸ਼ਰਾਬੀ ਨਹੀਂ ਹੋਏ ਸੀ, ਇੱਕ ਸਾਊਥ ਕੋਰੀਆ ਦਾ ਸਿਟੀਜ਼ਨ ਉਸ ਨਾਲ ਕੁੱਟਮਾਰ ਵੀ ਕੀਤੀ ਹੈਗੀ ਆ। ਤੇ ਜਦੋਂ ਖਬਰ ਬਾਹਰ ਆਈ ਤੇ ਦੋਨਾਂ ਨੂੰ ਹੀ ਹੁਣ ਵਾਪਸ ਬੁਲਾਇਆ ਗਿਆ ਤੇ ਉਹਨਾਂ ਨੂੰ ਕੰਮ ਤੋਂ ਐਡਮਿਨਿਸਟ੍ਰੇਟਿਵ ਲੀਵ ਵੀ ਦਿੱਤੀ ਗਈ ਹੈਗੀ ਆ। ਆਫ ਡਿਊਟੀ ਇਹ ਇਨਸੀਡੈਂਟ ਸੀਗੀ, ਪਰ ਸਟਿਲ ਇਸ ਨੂੰ ਕਿਹਾ ਵੀ ਬਹੁਤ ਸੀਰੀਅਸ ਮੈਟਰ ਆ। ਇਦਾਂ ਦਾ ਜਿਹੜੇ ਜੇ ਪ੍ਰੈਜ਼ੀਡੈਂਟ ਦੇ ਸੀਕ੍ਰੇਟ ਸਰਵਿਸ ਏਜੰਟਸ ਇਹ ਕੰਮ ਕਰਦੇ ਆ ਤੇ ਫਿਰ ਬਾਕੀ ਲੋਕਾਂ ਦਾ ਕੀ ਹਾਲ ਹੋਊਗਾ। ਜੀ, ਅਗਲੀ ਗੱਲ ਕਰਦੇ ਜਾਈਏ। ਚਾਈਨਾ ਦੇ ਵਿੱਚ ਇੱਕ ਸਿੰਕ ਹੋਲ ਦੇ ਵਿੱਚ ਕਹਿੰਦੇ ਵੀ ਬਹੁਤ ਹੀ ਪੁਰਾਣਾ ਫੋਰੈਸਟ ਜੰਗਲ ਜਿਹੜਾ ਆ ਉਹ ਸਾਇੰਸਦਾਨਾਂ ਨੂੰ ਲੱਭਾ ਹੈਗਾ ਆ। ਸੋ ਜਿਹੜੇ ਕੇਵ ਐਕਸਪਲੋਰਰ ਹੁੰਦੇ ਆ, ਜਿਹੜੀਆਂ ਗੁਫਾਵਾਂ ਨੂੰ ਲੱਭਦੇ ਰਹਿੰਦੇ ਆ, ਉਹਨਾਂ ਨੂੰ ਇਹ ਜਿਹੜਾ ਹਿਡਨ ਫੋਰੈਸਟ ਆ, ਲੁਕਿਆ ਹੋਇਆ ਜੰਗਲ ਆ, ਇਸ ਮਹੀਨੇ ਦੇ ਵਿੱਚ ਲੱਭਾ ਸੀ। ਕਹਿੰਦੇ ਵੀ 176 ਮਿਲੀਅਨ ਕਿਊਬਿਕ ਫੀਟ ਦਾ ਇਹ ਜੰਗਲ ਆ। ਇਹ ਉੱਦਾਂ ਜਿਹੜਾ ਆਲੇ ਦੁਆਲੇ ਲੈਵਲ ਆ ਧਰਤੀ ਦਾ, ਉਸ ਤੋਂ 630 ਫੁੱਟ ਡੂੰਘਾ ਆ। ਤੇ ਕਹਿੰਦੇ ਉਸ ਦੇ ਵਿੱਚ ਪੂਰੀ ਤਰ੍ਹਾਂ ਜੰਗਲ ਬਣਿਆ ਪਿਆ ਆ। ਬੈਂਬੂ ਟਰੀਜ਼ ਉੱਥੇ ਜਿਹੜੇ ਉਹ ਦੇਖੇ ਗਏ ਸੀਗੇ। ਸੋ ਵਾਨ ਜ਼ੀ ਰੀਜਨ ਚਾਈਨਾ ਦਾ ਜਿਹੜਾ ਆ, ਉੱਥੇ ਇੱਕ ਮੈਸਿਵ ਸਿੰਕ ਹੋਲ ਸੀਗਾ ਜਿਸ ਨੂੰ ਪਹਿਲਾਂ ਕਦੀ ਵੀ ਦੇਖਿਆ ਨਹੀਂ ਸੀ ਗਿਆ। ਸੋ ਹੁਣ ਉਹਨਾਂ ਨੇ ਜਦ ਦੇਖਿਆ ਤਾਂ ਉੱਥੇ ਜੰਗਲ ਬਣਿਆ ਪਿਆ ਸੀਗਾ। ਬਹੁਤ ਸਾਰੀਆਂ ਮੂਵੀਆਂ ਇਦਾਂ ਦੀਆਂ ਬਣਦੀਆਂ ਰਹੀਆਂ ਆ ਵੀ ਧਰਤੀ ਦੇ ਹੇਠਾਂ ਜਾਂਦੇ ਹੋਏ ਤਾਂ ਉੱਥੇ ਜਾਨਵਰਾਂ ਦਾ ਵਾਸ ਤੇ ਜੰਗਲ ਇਦਾਂ ਦੀਆਂ ਚੀਜ਼ਾਂ ਸੀਗੀਆਂ। ਸੋ ਮੇ ਬੀ ਇਦਾਂ ਦੀਆਂ ਕੋਈ ਚੀਜ਼ਾਂ ਕਿਸੇ ਨੂੰ ਪਤਾ ਹੋਣਗੀਆਂ, ਜਿਸ ਤੋਂ ਬਾਅਦ ਦੇ ਵਿੱਚ ਉਹ ਇੱਕ ਫਿਕਸ਼ਨ ਮੂਵੀ ਦਾ ਰੂਪ ਅਖਤਿਆਰ ਕੀਤੀ। ਕਹਿੰਦੇ ਵੀ ਇਸ ਜੰਗਲ ਦੇ ਵਿੱਚ 130 ਫੁੱਟ ਉੱਚੇ ਜਿਹੜੇ ਟਰੀਜ਼ ਆ, ਏਸ਼ੀਅੰਟ ਟਰੀਜ਼ ਜਿਹੜੇ ਆ, ਉਹ ਵੀ ਲੱਭੇ ਗਏ ਨੇ। ਅਗਲੀ ਖਬਰ ਫੀਨਿਕਸ ਐਰੀਜ਼ੋਨਾ ਤੋਂ ਆ ਰਹੀ ਆ। ਐਰੀਜ਼ੋਨਾ ਦੇ ਵਿੱਚ ਇੱਕ 74 ਸਾਲਾਂ ਦਾ ਹਾਈਕਰ ਡੋਨਲਡ ਹੇਸ ਨਾਮ ਦਾ ਪਿਛਲੇ ਦਿਨਾਂ ਤੋਂ ਜੰਗਲ ਦੇ ਵਿੱਚ ਮਿੰਗਸ ਮਾਊਂਟੇਨ ਜੋ ਏਰੀਆ ਆ ਉੱਥੇ ਗਵਾਚ ਗਿਆ ਸੀ।
ਸੋ 6 ਦਿਨਾਂ ਤੋਂ FBI, ਲੋਕਲ ਪੁਲਿਸ, ਵਲੰਟੀਅਰਸ ਉਹਨੂੰ ਸਰਚ ਕਰ ਰਹੇ ਸੀ ਤੇ ਫਾਈਨਲੀ ਜਿਹੜੀ ਆ ਉਸ ਦੀ ਡੈਡ ਬੋਡੀ ਜਾਵਾ ਪਾਈ ਕਾਉਂਟੀ ਸ਼ੈਰਿਫ ਆਫਿਸ ਨੇ ਦੱਸਿਆ ਵੀ ਇਸ ਜੰਗਲ ਚੋਂ ਮਿਲੀ। ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਉਸਨੇ ਕੁਝ ਦਿਨ ਪਹਿਲਾਂ ਆਪਣੀ ਵਾਈਫ ਨੂੰ ਕਾਲ ਕੀਤਾ ਵੀ ਮੈਂ ਹਾਈਕਿੰਗ ਕਰਨ ਆਇਆ ਆਪਣੇ ਕੁੱਤੇ ਦੇ ਨਾਲ ਤੇ ਮੈਂ ਹੁਣ ਭੁੱਲ ਗਿਆ ਆ। ਤੇ ਜਦੋਂ ਪੁਲਿਸ ਨਾਲ ਕੰਟੈਕਟ ਕੀਤਾ ਤੇ ਪੁਲਿਸ ਵਾਲਿਆਂ ਨੇ ਕਿਹਾ ਵੀ ਤੂੰ ਹਿੱਲੀ ਨਾ, ਇੱਥੇ ਰਹੀਂ, ਸੋ ਆਪਾਂ ਸਰਚ ਕਰਦੇ ਹਾਂ। ਪਰ ਇਹ ਬਜ਼ੁਰਗ ਉੱਥੋਂ ਤੁਰਦਾ ਰਿਹਾ ਵੀ ਸ਼ਾਇਦ ਮੈਂ ਜਲਦੀ ਉੱਥੋਂ ਨਿਕਲ ਸਕਾਂ, ਪਰ ਹੋਰ ਜੰਗਲ ਦੇ ਵਿੱਚ ਉਹ ਗਵਾਚ ਗਿਆ। ਤੇ ਜਦੋਂ ਉਸਦੀ ਡੈਡ ਬੋਡੀ ਮਿਲੀ ਤੇ ਉਹਦੇ ਨਾਲ ਉਹਦਾ ਜਿਹੜਾ ਕੁੱਤਾ ਆ ਉਹ ਕਹਿੰਦੇ ਵੀ ਬਿਲਕੁਲ ਜਿਉਂਦਾ ਬੈਠਾ ਹੋਇਆ ਸੀ ਉਸਦੀ ਬੋਡੀ ਦੇ ਕੋਲ। ਸੋ ਉਸ ਹੁਣ ਡੌਗ ਨੂੰ ਐਨੀਮਲ ਹਸਪੀਟਲ ਦੇ ਵਿੱਚ ਟ੍ਰੀਟਮੈਂਟ ਦੇ ਲਈ ਲਿਆਂਦਾ ਗਿਆ ਹੈਗਾ ਆ। ਸੋ ਇਹ ਕੰਡੀਸ਼ਨ ਕਲੀਅਰ ਨਹੀਂ ਵੀ ਅਡਲਟ ਡੌਗ ਜਿਹੜਾ ਆ ਉਹ ਕਿਸ ਤਰ੍ਹਾਂ ਸਰਵਾਈਵ ਕਰ ਗਿਆ, ਵੀ ਡੀਹਾਈਡਰੇਟਡ ਹੋਇਆ, ਉਹਨੂੰ ਫੂਡ ਕਿੱਥੋਂ ਮਿਲਿਆ ਜਾਂ ਨਹੀਂ ਮਿਲਿਆ, ਤੇ ਕਿੰਨੇ ਦਿਨ ਹੋ ਗਏ ਸੀ ਉਸ ਬੰਦੇ ਦੀ ਮੌਤ ਹੋਈ ਨੂੰ। ਸੋ 6 ਦਿਨ ਦੇ ਕਰੀਬ ਸਰਚ ਕਰਨ ਨੂੰ ਲੱਗੇ ਇਸ ਸਾਰੇ ਮਿੰਗਸ ਮਾਊਂਟਨ ਏਰੀਆ ਦੇ ਵਿੱਚ, ਜੋ ਕਿ 86 ਮੀਲ ਨਾਰਥ ਆਫ ਫੀਨਿਕਸ ਹੈਗਾ ਆ। ਤੇ ਉੱਥੇ ਦੇ ਸ਼ੈਰਿਫ ਡੇਵਿਡ ਰੋਡਸ ਨੇ ਸਾਰੇ ਹੀ ਵਲੰਟੀਅਰਸ ਦਾ ਧੰਨਵਾਦ ਕੀਤਾ। ਜੀ। ਅਗਲੀ ਖਬਰ ਕਰਦੇ ਜਾਈਏ। ਟੈਸਲਾ ਦੇ CEO ਈਲਨ ਮਸਕ ਜਿਹੜੇ ਬੀਤੇ ਦਿਨਾਂ ਦੇ ਵਿੱਚ ਜਿਨ੍ਹਾਂ ਨੇ ਟਵਿੱਟਰ ਖਰੀਦਣ ਦਾ ਮਨ ਬਣਾਇਆ ਸੀ $44 ਬਿਲੀਅਨ ਦੇ ਵਿੱਚ, ਉਹ ਲੱਗ ਰਿਹਾ ਵੀ ਸ਼ਾਇਦ ਡੀਲ ਕਿਸੇ ਤਣ ਪੱਤਣ ਨਹੀਂ ਲੱਗੂਗੀ। ਤੇ ਬੋਟਸ ਦਾ ਮਸਲਾ, ਫੇਕ ਅਕਾਊਂਟਸ ਦਾ ਜਿਹੜਾ ਮਸਲਾ ਆ ਉਹ ਹੁਣ ਉਸ ਦੇ ਬਾਬਤ ਤੁਰਿਆ ਹੈਗਾ ਆ। ਸੋ ਹਾਲ ਦੀ ਘੜੀ ਉਹ ਡੀਲ ਹੋਲਡ ਤੇ ਆ। ਹੁਣ ਉਹਨਾਂ ਦੇ ਉੱਤੇ ਇੱਕ ਬਿਜ਼ਨਸ ਇਨਸਾਈਡਰ ਦੀ ਨਵੀਂ ਰਿਪੋਰਟ ਦੇ ਮੁਤਾਬਕ ਇੱਕ ਬੀਬੀ ਨੇ ਕਥਿਤ ਤੌਰ ਦੇ ਉੱਤੇ ਦੋਸ਼ ਲਾਏ ਆ SpaceX ਦੀ ਫਲਾਈਟ ਅਟੈਂਡੈਂਟ, SpaceX ਕੰਪਨੀ ਨੂੰ ਵੀ ਇਹ ਖੁਦ ਦੇਖ ਰੇਖ ਕਰਦੇ ਆ। ਕਹਿੰਦੇ ਵੀ ਇਸ ਬੀਬੀ ਨੇ ਕਥਿਤ ਤੌਰ ਦੇ ਉੱਤੇ ਦੋਸ਼ ਲਾਏ ਆ ਵੀ ਉਹ ਮੇਰੇ ਸਾਹਮਣੇ ਈਲਨ ਮਸਕ ਜਿਹੜਾ ਉਹ ਨਗਨ ਅਵਸਥਾ ਦੇ ਵਿੱਚ ਆ ਗਿਆ। ਇਸ ਦੇ ਉੱਤੇ ਬਾਬਤ ਬਾਅਦ 'ਚ ਇਹ ਕਿਹਾ ਗਿਆ ਵੀ $2.5 ਲੱਖ ਦੀ ਸੈਟਲਮੈਂਟ ਹੋਈ ਉਸ ਬੀਬੀ ਦੇ ਨਾਲ ਵੀ ਤੂੰ ਇਸ ਮਾਮਲੇ ਨੂੰ ਨਹੀਂ ਉਛਾਲੇਂਗੀ ਤੇ ਇਸ ਦੇ ਬਾਰੇ ਜਿਹੜੀ ਉਹ ਚੁੱਪੀ ਧਾਰੀ ਰੱਖੇਂਗੀ। ਇਸ ਦੇ ਜਿਹੜੇ ਕਥਿਤ ਤੌਰ ਦੇ ਉੱਤੇ ਐਕਸਪੋਜ਼ ਕੀਤਾ ਆਪਣੇ ਆਪ ਨੂੰ ਇਸ ਫਲਾਈਟ ਅਟੈਂਡੈਂਟ ਦੇ ਸਾਹਮਣੇ, ਇਸ ਦੇ ਬਾਬਤ ਟਵਿੱਟਰ ਦੇ ਉੱਤੇ ਹੀ ਈਲਨ ਮਸਕ ਨੇ ਆਪਣੀ ਟਿੱਪਣੀ ਜਿਹੜੀ ਉਹ ਦਿੱਤੀ ਹੈ। ਕਹਿੰਦੇ ਵੀ ਇਹ ਜਿਹੜੇ ਮੇਰੇ ਉੱਤੇ ਹਮਲੇ ਹੋ ਰਹੇ ਆ ਇਸ ਨੂੰ ਰਾਜਨੀਤਿਕ ਨਜ਼ਰ ਦੇ ਨਾਲ ਦੇਖਿਆ ਜਾਵੇ, ਪੋਲੀਟੀਕਲ ਲੈਂਸ ਦੇ ਜ਼ਰੀਏ। ਕਹਿੰਦੇ ਵੀ ਇਹਨਾਂ ਦਾ ਜਿਹੜਾ ਇੱਕ ਸਟੈਂਡਰਡ ਪਲੇਬੁੱਕ ਆ, ਕਹਿੰਦੇ ਵੀ ਪਰ ਮੈਂ ਆਪਣੇ ਲੋਕਾਂ ਦੇ ਵਧੀਆ ਭਵਿੱਖ ਦੇ ਲਈ ਤੇ ਫ੍ਰੀ ਸਪੀਚ ਦੇ ਲਈ ਇੱਦਾਂ ਹੀ ਲੜਦਾ ਰਹੂੰਗਾ। ਇਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇੱਕ ਹੋਰ ਟਵੀਟ ਕਰਕੇ ਆਖਿਆ ਵੀ ਮੈਂ ਉਸ ਲਾਇਰ ਨੂੰ ਇਹਨਾਂ ਨੇ ਜਿਹੜੇ ਇਸ ਵਿਕਟਮ ਕਹਿ ਰਹੀ ਆ ਆਪਣੇ ਆਪ ਨੂੰ ਵੀ ਮੇਰੇ ਸਾਹਮਣੇ ਆਪਣੇ ਆਪ ਨੂੰ ਐਕਸਪੋਜ਼ ਕੀਤਾ, ਉਸ ਨੂੰ ਇਹਨਾਂ ਨੇ ਝੂਠੀ ਗਰਦਾਨਿਆ ਤੇ ਕਿਹਾ ਵੀ ਮੈਂ ਚੈਲੰਜ ਕਰਦਾ, ਚੁਣੌਤੀ ਕਰਦਾ ਇਸ ਲਾਇਰ ਨੂੰ ਵੀ ਉਹ ਦੱਸੇ ਜਿਸ ਨੂੰ ਇੱਕ ਕਥਿਤ ਤੌਰ ਤੇ ਮੈਨੂੰ ਐਕਸਪੋਜ਼ ਹੋਏ ਦੱਸਿਆ ਜਾ ਰਿਹਾ ਆ ਵੀ ਮੇਰੇ ਸਰੀਰ ਦੇ ਉੱਤੇ ਕਿਹੜੇ ਸਕਾਰਸ, ਜਿਹੜੇ ਟੈਟੂਜ਼ ਹੈਗੇ ਆ ਜਿਹੜੇ ਪਬਲਿਕ ਨੂੰ ਨਹੀਂ ਪਤਾ। ਕਹਿੰਦੇ ਵੀ ਉਹ ਦੱਸ ਨਹੀਂ ਸਕੂਗੀ ਕਿਉਂਕਿ ਇੱਦਾਂ ਦੀ ਕੋਈ ਵੀ ਚੀਜ਼ ਵਾਪਰੀ ਨਹੀਂ ਹੈਗੀ। ਬਿਜ਼ਨਸ ਇਨਸਾਈਡਰ ਨੇ ਰਿਪੋਰਟ ਕੀਤਾ ਸੀਗਾ ਵੀ ਕੈਬਿਨ ਕਰੂ ਦੇ ਵਿੱਚ ਉਹ ਕੰਮ ਕਰਦੀ ਰਹੀ ਆ ਕੰਟਰੈਕਟ ਬੇਸਿਸ ਦੇ ਉੱਤੇ SpaceX ਕਾਰਪੋਰੇਟ ਜੈਟ ਫਲੀਟ ਦੇ ਮੁਤਾਬਕ, ਤੇ ਉਸਨੇ ਕਿਹਾ ਵੀ ਮਸਕ ਨੇ ਆਪਣੇ ਆਪ ਨੂੰ ਮੇਰੇ ਮੋਹਰੇ ਜਿਹੜਾ ਉਹ ਨੰਗਿਆ ਕਰ ਦਿੱਤਾ ਤੇ ਮੇਰੇ ਨੂੰ ਰੱਬ ਵੀ ਜਿਹੜਾ ਆ ਉਹ ਕਰ ਰਿਹਾ ਸੀਗਾ ਵਿਦਆਊਟ ਹਰ ਕੰਸੈਂਟ। ਸੋ ਇਹ ਹੁਣ ਮਸਲਾ ਨਵਾਂ ਜਿਹੜਾ ਆ ਈਲਨ ਮਸਕ ਦੇ ਨਾਲ ਵਿਵਾਦ ਜਿਹੜਾ ਆ ਉਹ ਹੁਣ ਜੁੜ ਗਿਆ ਆ। ਤੇ ਪਰ ਟਵਿੱਟਰ ਦੇ ਉੱਤੇ ਈਲਨ ਮਸਕ ਨੇ ਆਪਣੇ ਆਪ ਨੂੰ ਨਿਰਦੋਸ਼ ਤੇ ਉਸ ਬੀਬੀ ਨੂੰ ਝੂਠੀ ਆਖਿਆ ਆ। ਅਗਲੀ ਖਬਰ ਸੈਨੋਜ਼ੇ ਪੁਲਿਸ ਦੀ ਆ ਰਹੀ ਆ। ਸੈਨੋਜ਼ੇ ਪੁਲਿਸ ਪਿਛਲੇ ਕੁਝ ਦਿਨਾਂ ਤੋਂ ਕਾਫੀ ਕੰਟਰੋਵਰਸੀ ਦੇ ਵਿੱਚ ਹੈਗੀ ਆ। ਸੈਨੋਜ਼ੇ ਪੁਲਿਸ ਦੇ ਆਫੀਸਰਸ ਔਨ ਡਿਊਟੀ ਸ਼ਰਾਬੀ ਵੀ ਪਾਏ ਗਏ ਆ। ਇੱਕ ਜਗ੍ਹਾ ਇੱਕ ਪੁਲਿਸ ਆਫੀਸਰਸ ਨੇ ਇੱਕ ਲੇਡੀ ਨੂੰ ਮਲੈਸਟ ਵੀ ਕੀਤਾ। ਇੱਕ ਜਗ੍ਹਾ DUI ਕ੍ਰੈਸ਼ ਹੋਇਆ ਤੇ ਇੱਕ ਜਗ੍ਹਾ ਇੱਕ ਬੀਬੀ ਨੂੰ ਉਸਨੇ ਮੈਥ ਵੀ ਦਿੱਤੀ ਤਾਂ ਕਿ ਉਹ ਕਿਸੇ ਹੋਰ ਬੰਦੇ ਦੇ ਬਾਰੇ ਜਾਣਕਾਰੀ ਦੇ ਸਕੇ ਜਿਹਨੂੰ ਪੁਲਿਸ ਲੱਭ ਰਹੀ ਸੀ। ਸੋ ਇਹਨੂੰ ਦੇਖਦੇ ਹੋਏ ਹੁਣ ਉੱਥੇ ਦੇ ਜਿਹੜੇ ਪੁਲਿਸ ਚੀਫ ਆ ਮਾਟਾ ਤੇ ਉਹਨਾਂ ਨੇ ਸੈਨੋਜ਼ੇ ਦੇ ਮੇਅਰ ਸੈਮ ਲਕਾਰਡੋ ਦੇ ਨਾਲ ਰਲ ਕੇ ਇੱਕ ਨਵੀਂ ਪੁਲਿਸ ਦੀਆਂ ਪਾਲਿਸੀਜ਼ ਬਣਾਉਣ ਜਾ ਰਹੇ ਆ
ਜਿਹਦੇ ਵਿੱਚ ਕਹਿੰਦੇ ਭਈ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਪੁਲਿਸ 'ਚ ਕਿਸੇ ਨੂੰ ਚੁਣਦੇ ਆ ਤੇ ਉਹਦੀ ਬਹੁਤ ਜ਼ਿਆਦਾ ਇਨਵੈਸਟੀਗੇਸ਼ਨ ਕੀਤੀ ਜਾਂਦੀ ਆ। ਉਹ ਕਿਹੜੇ ਸਕੂਲ ਗਿਆ, ਕਿੱਥੇ ਪੜ੍ਹਿਆ, ਸਕੂਲ ਦੇ ਨਾਲ ਦੇ ਉਹਦੇ ਜਿਹੜੇ ਕਲਾਸ ਫੈਲੋ ਹੁੰਦੇ ਆ, ਤੇ ਜਿੱਥੇ ਰਿਹਾ ਉਹਨਾਂ ਦੇ ਨੇਬਰਸ ਦੇ ਕੋਲੋਂ, ਜਿੱਥੇ-ਜਿੱਥੇ ਕੰਮ ਕੀਤਾ ਉਹਨਾਂ ਦੇ ਨਾਲ ਦੇ ਸਾਥੀਆਂ ਕੋਲੋਂ ਘੱਟੋ-ਘੱਟ 30 ਤੋਂ ਲੈ ਕੇ 35 ਇਨਵੈਸਟੀਗੇਸ਼ਨਾਂ ਹੁੰਦੀਆਂ ਜਦੋਂ ਪੁਲਿਸ ਆਫੀਸਰ ਨੂੰ ਸਿਲੈਕਟ ਕੀਤਾ ਜਾਂਦਾ। ਤੇ ਪੁਲਿਸ ਦਾ ਚੀਫ ਹੈਰਾਨ ਆ ਵੀ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਵੀ ਇਸ ਤਰ੍ਹਾਂ ਦੇ ਬੰਦੇ ਕਿਸ ਤਰ੍ਹਾਂ ਪੁਲਿਸ ਦੇ ਵਿੱਚ ਵੜ ਗਏ ਹੈਗੇ ਆ। ਇਹ ਇੱਕ ਹੈਰਾਨੀ ਦੀ ਗੱਲ ਆ। ਸੋ ਹੁਣ ਇੱਕ ਨਵਾਂ ਤਿਆਰ ਕਰ ਰਹੇ ਹੈਗੇ ਆ। ਸਾਰੀ ਉਹਦੇ ਵਿੱਚ ਕੱਲੇ-ਕੱਲੇ ਹੋਰ ਪੁਲਿਸ ਆਫੀਸਰਸ ਦੀ ਇਨਵੈਸਟੀਗੇਸ਼ਨ ਹੋਊਗੀ ਤਾਂ ਕਿ ਫਿਊਚਰ ਦੇ ਵਿੱਚ ਇਦਾਂ ਦੀ ਇਨਸੀਡੈਂਟ ਨਾ ਜਿਹੜੀ ਹੋ ਸਕੇ। ਸੈਨ ਹੋਜ਼ੇ ਦੀ ਪੁਲਿਸ ਨੇ ਕਹਿੰਦੇ ਪਈ 831 ਦੇ ਕਰੀਬ ਨਵੇਂ ਪੁਲਿਸ ਆਫੀਸਰਸ ਪਿਛਲੇ 7 ਸਾਲਾਂ ਦੇ ਵਿੱਚ ਹਾਇਰ ਕੀਤੇ ਹੈਗੇ ਆ। ਹਜੇ ਵੀ ਸ਼ਾਰਟੇਜ ਬਹੁਤ ਆ ਕਿਉਂਕਿ ਵੱਡਾ ਸ਼ਹਿਰ ਹੈਗਾ ਆ। ਲੱਕਲੀ ਸੈਨ ਹੋਜ਼ੇ ਦੇ ਵਿੱਚ ਕ੍ਰਾਈਮ ਘੱਟ ਆ, ਪਰ ਇਹ ਜਿਹੜੀਆਂ ਨਵੀਆਂ ਹੁਣ ਪੁਲਿਸ ਦੇ ਬਾਬਤ ਗੱਲਾਂ ਆਈਆਂ ਆ ਉਹਦੇ ਕਰਕੇ ਕੰਟਰੋਵਰਸੀ ਇੱਕ ਵੱਡੀ ਬਣੀ ਹੋਈ ਹੈਗੀ ਹੈ। ਸਮਾਂ ਸਾਡੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰੇ ਹੀ ਸਰੋਤਿਆਂ ਨੂੰ ਅਪਡੇਟ ਕੈਲੀਫੋਰਨੀਆ ਦੇ ਵਿੱਚ ਸ਼ਾਮ ਨੂੰ 5:40 ਦੇ ਉੱਤੇ। ਉਦੋਂ ਤੱਕ ਲਈ ਲੈਂਦੇ ਹਾਂ ਜੀ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।